नहीं जी नहीं, मैं ना पाकिस्तान दे विच कोई ये धक्का कर ही नहीं सकदा। खुद मैं भी हिंदू मजहब हां, गुरु नानक नूं मनण वाला, ते जे तुम भी गुरु नानक नूं मनण वाला ਵੱਡਾ ਹੀ ਹੋਣਾ। हां जी, गुरु नानक नूं तुम भी मनण वाला ना, ते ओदी राह ते चल। ਨਾਸਰ ਢਿੱਲੋਂ ਇਹਨਾਂ ਤੇ ਜਿਹੜਾ ਵੇਲਾ ਕੋਈ ਨਹੀਂ ਤੈਨੂੰ ਇੱਕ ਇੱਕ ਚੀਜ਼ ਦਾ ਰਿਪਲਾਈ ਕਰੇ, ਉਹ ਨਾਸਰ ਢਿੱਲੋਂ ਤੋਂ ਇੱਕ ਸੈਲੈਬ੍ਰਿਟੀ ਬਣ ਗਿਆ ਤੇ ਅਸੀਂ ਵੀ ਸਾਡਾ ਵੀ ਕੰਟੈਂਟ ਉਹੀ ਸਾਡਾ ਸੀਨੀਅਰ ਹੈ, ਅਸੀਂ ਤੈਨੂੰ ਉਹਦਾ ਰਿਪਲਾਈ ਦਾਂਗੇ, ਜਿੰਨਾ ਵੀ ਬਕਵਾਸ ਕਰੇਗਾ ਤੈਨੂੰ ਅਸੀਂ ਉਹਦਾ ਜਵਾਬ ਲਾਜ਼ਮਨ ਦਾਂਗੇ। ਨਹੀਂ ਨਹੀਂ, ਵੱਖਰਿਆਂ ਨਹੀਂ ਹੋਣਾ, ਅਸੀਂ ਇਕੱਠੇ ਹੀ ਰਹਿਣਾ, ਵੱਖਰਿਆਂ ਹੋਣ ਦੀ ਕੋਸ਼ਿਸ਼ ਕਰਨੀ ਨਹੀਂ। अस्सलाम वालेकुम जी, मैं ਤੁਹਾਡਾ ਵੀਰ ਮੁਹੰਮਦ ਤਨਵੀਰ, ਬੁੱਢਾ ਯੂਟਿਊਬਰ ਦਾ ਇੱਕ ਸ਼ਾਰਟ ਵੇਖੋ ਫਿਰ ਗੱਲ ਕਰਦੇ ਹਾਂ। ਸਿੱਖ ਬੇਟੀਆਂ ਨੂੰ ਜਬਰੀ ਨਿਕਾਹ ਪੜਾਏ ਜਾਂਦੇ ਨੇ ਪਾਕਿਸਤਾਨ ਦੇ ਵਿੱਚ। ਅੱਛਾ ਜੀ, ਇਹ ਇੰਡੀਆ ਦਾ ਇੱਕ ਕੋਈ ਵਡੇਰਾ ਜਿਹਾ 70-80 ਸਾਲ ਦਾ ਬੁੱਢਾ ਯੂਟਿਊਬਰ ਕੋਈ ਸਥਾਇਆ ਹੋਇਆ, ਇਹ ਸਿੱਖਾਂ ਵਿੱਚ ਤੇ ਮੁਸਲਮਾਨਾਂ ਵਿੱਚ ਨਫ਼ਰਤ ਪਾਉਣ ਦੀ ਅਖੀਰ ਕਰਦਾ ਪਿਆ ਕਿ ਕਿਸੇ ਤਰ੍ਹਾਂ ਜਿਹੜੇ ਨੇ ਇੰਨੇ ਕੁ ਦੂਰ ਹੋ ਜਾਣੇ, ਇੱਕ ਦੂਜੇ ਨਫ਼ਰਤਾਂ ਪਾਉਣ ਦੀ ਬਹੁਤ ਕੋਸ਼ਿਸ਼ ਕਰਦਾ ਪਿਆ। ਇਹ ਨਹੀਂ ਤੁਸੀਂ ਵੀਡੀਓ ਵੇਖੀ, ਕਹਿ ਰਿਹਾ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਹਿੰਦੂ ਨੇ, ਸਿੱਖ ਨੇ, ਉਹਨਾਂ ਦੀ ਬੱਚੀਆਂ ਨੂੰ ਮੁਸਲਮਾਨ ਜਿਹੜੇ ਨਿਕਾਹ ਧੱਕੇ ਨਾਲ ਕਰਦੇ ਨੇ ਤੇ ਉਹਨਾਂ ਨੂੰ ਮੁਸਲਮਾਨ ਕਰਦੇ ਨੇ। ਫੁੱਲ ਪ੍ਰੂਫ ਦੇ ਨਾਲ ਜਿਹੜੀ ਆਪਾਂ ਗੱਲ ਕਰਾਂਗੇ ਅੱਜ। ਮੈਂ ਨਾ ਇਹ ਬਾਬਾ ਜਿਹੜਾ ਹੈ ਇਹ ਸਿੱਖ ਨਹੀਂ ਹੈ, ਇਹ ਸਿੱਖਾਂ ਦੀ ਪੱਗ ਦੇ ਵਿੱਚ ਇਹਨੇ ਆਪਣਾ ਸਿਰ ਫਸਾਇਆ ਹੋਇਆ, ਸਿੱਖ ਬਣਨ ਦੀ ਕੋਸ਼ਿਸ਼ ਕਰਦਾ ਵੇ ਕਿ ਸਿੱਖ ਜਿਹੜੇ ਨੇ ਤੇ ਮੁਸਲਮਾਨਾਂ ਨੂੰ ਆਪਸ 'ਚ ਨਫ਼ਰਤ ਪਾਉਂਦਾ ਹੈ। ਤੁਸੀਂ ਇਹਨਾਂ ਦੀ ਹੋਰ ਬੜੀਆਂ ਇਹਦੀਆਂ ਵੀਡੀਓ ਵੇਖੀਆਂ ਹੋਣਗੀਆਂ। ਨਾ ਇਹਨੇ YouTube ਤੇ ਆਪਣਾ ਰੱਖਿਆ ਗਿਆਨੀ ਬੂਟਾ ਸਿੰਘ। ਮੈਂ ਨਾ ਇਹਨੂੰ ਗਿਆਨੀ ਕਹਿਣਾ, ਮੈਂ ਸਿੱਖਾਂ ਦੇ ਸਰਦਾਰਾਂ ਦੇ ਜਿਹੜੇ ਗਿਆਨੀ ਨੇ ਉਹਨਾਂ ਦੀ ਤਹੀਨ ਸਮਝਣਾ, ਇਹਨੂੰ ਗਿਆਨੀ ਕਹਿਣਾ। ਮੈਂ ਇਹਨੂੰ ਬੂਟਾ ਸਿੰਘ ਹੀ ਕਹਾਂਗਾ। 60-70-80 ਸਾਲਾਂ ਦਾ ਬਾਬਾ ਬੁੱਢਾ ਸਥਾਇਆ ਹੋਇਆ ਇੱਕ। ਇਹਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਤੇ ਹਿੰਦੂ ਨੇ ਉਹਨਾਂ ਦੀਆਂ ਬੱਚੀਆਂ ਨੂੰ ਮੁਸਲਮਾਨ ਜਿਹੜੇ ਧੱਕੇ ਨਾਲ ਜਿਹੜੇ ਮੁਸਲਮਾਨ ਕਰਦੇ ਨੇ। ਤੇ ਮੇਰੇ ਨਾਲ ਇਸ ਟਾਈਮ ਜਿਹੜੇ ਪਾਕਿਸਤਾਨੀ ਬਜ਼ੁਰਗ ਨੇ ਬੈਠੇ ਹੋਏ ਆ ਹਿੰਦੂ, ਇਹ ਇਹਨਾਂ ਦਾ ਪੋਤਰਾ ਜਿਹੜਾ ਜਿਨ੍ਹਾਂ ਨੇ ਇਹਨੂੰ ਸਿੱਖ ਬਣਾਇਆ ਹੋਇਆ ਆਪਣੇ ਗੁਰੂ ਦਾ, ਇਹਨਾਂ ਨਾਲ ਗੱਲ ਕਰਨੇ ਆ ਤੇ ਇਹਨਾਂ ਜ਼ਬਾਨੀ ਸਾਰਾ ਕੁਝ ਤੁਹਾਨੂੰ ਜਿਹੜੇ ਸੁਣਾਉਂਦੇ ਆ ਪਾਕਿਸਤਾਨੀ ਨੇ। ਤੇ ਇਹਨੇ ਬਾਬੇ ਨੇ ਹੋਰ ਵੀ ਬੜੀਆਂ ਨਫ਼ਰਤਾਂ ਵਾਲੀਆਂ ਗੱਲ ਕੀਤੀਆਂ। ਇਹਨੇ ਕਿਹਾ ਕਿ ਜਦੋਂ ਪਿਛਾਂ ਜੇ ਗੁਰਪੁਰਬ ਤੇ ਅਰਗਾ ਵਿਸਾਖੀ ਤੇ ਇੰਡੀਆ ਵਿੱਚੋਂ ਯੂਟਿਊਬਰ ਆਏ ਸਨ ਪਾਕਿਸਤਾਨ 'ਚ, ਇਹ ਜਿੰਨੇ ਆਏ ਨੇ ਆਪਣੀ ਹੁਕੂਮਤ ਨੂੰ ਕਹਿ ਰਿਹਾ ਕਿ ਜਿੰਨੇ ਆਏ ਨੇ ਉਹਨਾਂ ਦੀ ਫੜ ਕੇ ਜੀ ਸਰੋੜ ਕਰੋ, ਤੇ ਪਾਕਿਸਤਾਨ ਕਿਉਂ ਜਾਂਦੇ ਨੇ। ਅਸਲ ਇਹਨੂੰ ਮਰੋੜ ਪੈਂਦੇ ਨੇ ਬਾਬੇ ਨੂੰ ਇਹ ਕਿ ਇਹ ਪਾਕਿਸਤਾਨ ਜਾ ਕੇ ਯੂਟਿਊਬਰ ਪਾਕਿਸਤਾਨ ਦਾ ਅਸਲੀ ਚਿਹਰਾ ਕਿਉਂ ਵਹਾਉਂਦੇ ਪਏ ਨੇ, ਉਹ ਮੁਹੱਬਤਾਂ ਕਿਉਂ ਵੰਡਦੇ ਪਏ ਨੇ। ਤੇ ਇਹਨਾਂ ਨੂੰ ਛਿੱਤਰ ਫੇਰੋ ਜੀ, ਆਪਣੀ ਹੁਕੂਮਤ ਨੂੰ ਕਹਿ ਰਹੇ ਛਿੱਤਰ ਫੇਰੋ, ਦੁਬਾਰਾ ਨਾ ਜਾਣ। ਉਹ ਬੁੱਢਿਆ ਬਾਬਿਆ 80 ਸਾਲ ਦਾ ਤੂੰ, ਮੈਨੂੰ ਤੇ ਮੇਰੀ ਸਲਾਹ ਕਿ ਤੈਨੂੰ ਛਿੱਤਰ ਪੈਣਾ, ਤੇਰੇ ਵਰਗੇ ਪਹਿਲੇ ਛਿੱਤਰ ਜੀ ਤੰਬਾ ਲਪੇਟ ਦੇਣਗੇ। ਤੂੰ ਜਿਹੜੀ ਨਫ਼ਰਤਾਂ ਵਾਲੀਆਂ ਗੱਲਾਂ ਕਰਨਾ ਕਿ ਨਾ ਪਾਕਿਸਤਾਨ ਜਾਂ ਤੇ ਨਾ ਪਾਕਿਸਤਾਨ ਦੀ ਅਸਲ ਜਿਹੜਾ ਚਿਹਰਾ ਵਹਾਣ, ਕਿ ਇਕੱਲਾ ਤੂੰ ਹੀ ਰਹਿ ਗਿਆ ਜਿਹੜਾ ਦੇਸ਼ ਭਗਤ। ਸਾਰੇ ਦੇਸ਼ ਵਿਰੋਧੀ ਨੇ ਉੱਥੋਂ ਦੇ, ਸਾਰੇ ਇੰਡੀਆ ਵਿੱਚੋਂ ਥੋੜ੍ਹੇ ਜਿਹੜੇ ਹਿੰਦੂ ਤੇ ਸਿੱਖ ਪਾਕਿਸਤਾਨ ਆਉਂਦੇ ਨੇ। ਉਹਨੂੰ ਜਿਹੜਾ ਬੜਾ ਕਹਿ ਰਿਹਾ ਜੀ ਇਹ ਨਾਸਰ ਢਿੱਲੋਂ ਨੂੰ ਕਿ ਉਹਨੂੰ ਜਾ ਕੇ ਉਹ ਮਿਲਦੇ ਨੇ ਯੂਟਿਊਬਰ ਜਿੰਨੇ ਵੀ ਆਏ। ਉਹ ਤੁਸੀਂ ਵੇਖਿਆ ਹੀ ਜਾਨ ਮਾਲ ਆਇਆ ਸੀ, ਮਲਹੋਤਰਾ ਸੀ ਇੱਕ ਕੁੜੀ ਜਿਹੜੀ ਉਹ ਆਈ ਸੀ, ਉਸ ਤੋਂ ਹਟ ਕੇ ਹੋਰ ਵੀ ਬੜੇ ਯੂਟਿਊਬਰ ਆਏ ਨੇ। ਇੱਕ ਹਿੰਦੂ ਸੀ ਮੁੰਡਾ ਡਾਕਟਰ ਯਾਤਰੀ ਦੇ ਨਾਂ ਤੇ, ਉਹ ਵੀ ਆਇਆ ਇੱਧਰ ਆਣ ਕੇ ਉਹਨਾਂ ਜਿਹੜਾ ਉਹ ਸਾਰਾ ਕੁਝ ਜਿਹੜਾ ਵਿਖਾਇਆ ਜੀ। ਉਹਨੂੰ ਆਣ ਕੇ ਮਿਲਦੇ ਨੇ ਤੇ ISI ਦਾ ਬੰਦਾ ਜਿਹੜਾ ਨਾਸਰ ਢਿੱਲੋਂ ਇਹਦੇ ਬਕੌਲ ਹੈ ਕਿ ਉਹਨੂੰ ਮਿਲਦਾ ਤੇ ਉਹ ਜਿਹੜਾ ਜੀ ਅੱਗੋਂ ISI ਨੂੰ ਮਿਲਾਉਂਦਾ ਇਹਨਾਂ ਨੂੰ। ਇਸ ਵਜ੍ਹਾ ਤੋਂ ਜਿਹੜੇ ਉਹਨਾਂ ਬਕਵਾਸਾਂ ਜਿਹੜੀਆਂ ਇੰਨੀ ਜ਼ਿਆਦਾ ਕੀਤੀਆਂ। ਹੋਰ ਵੀ ਉਹਨੇ ਬਹੁਤ ਜ਼ਿਆਦਾ ਜਿਹੜਾ ਮੰਦਾ ਬੋਲਿਆ, ਪੰਜਾਬ ਨੂੰ ਆਪਣੇ ਵੰਡਣ ਦੀ ਬੜੀ ਕੋਸ਼ਿਸ਼ ਕੀਤੀ ਉਹਨੇ। ਤੇ ਨਾਸਰ ਢਿੱਲੋਂ ਇਹਨਾਂ ਤੇ ਜਿਹੜਾ ਵੇਲਾ ਕੋਈ ਨਹੀਂ ਤੈਨੂੰ ਇੱਕ ਇੱਕ ਚੀਜ਼ ਦਾ ਰਿਪਲਾਈ ਕਰੇ, ਉਹ ਨਾਸਰ ਢਿੱਲੋਂ ਤੋਂ ਇੱਕ ਸੈਲੈਬ੍ਰਿਟੀ ਬਣ ਗਿਆ ਤੇ ਅਸੀਂ ਵੀ ਸਾਡਾ ਵੀ ਕੰਟੈਂਟ ਉਹੀ ਸਾਡਾ ਸੀਨੀਅਰ ਹੈ, ਅਸੀਂ ਤੈਨੂੰ ਉਹਦਾ ਰਿਪਲਾਈ ਦਾਂਗੇ, ਜਿੰਨਾ ਵੀ ਬਕਵਾਸ ਕਰੇਗਾ ਤੈਨੂੰ ਅਸੀਂ ਉਹਦਾ ਜਵਾਬ ਲਾਜ਼ਮਨ ਦਾਂਗੇ। ਤੇ ਬਾਬਾ ਜੀ ਮੇਰੇ ਨਾਲ ਨੇ ਤੇ ਉਹ ਇਹਨਾਂ ਨਾਲ ਗੱਲਬਾਤ ਕਰਨੇ, ਇਹਨਾਂ ਨੂੰ ਪੁੱਛਣੇ ਆ ਕਿ ਆਪਣਾ ਬਾਬਾ ਜੀ ਹਾਂਜੀ, ਆਪਣਾ ਨਾਮ ਪਹਿਲਾਂ ਥੋੜਾ ਦੱਸ ਦਿਆ ਜੀ। ਮੇਰਾ ਨਾਮ ਜੀ ਮੰਗਾ ਦਾਸ ਹੈ। ਮੰਗਾ ਦਾਸ ਜੀ। ਧਰਮ ਆਪਣਾ ਕਿਹੜਾ ਬਾਬਾ ਜੀ? ਧਰਮ ਆਪਣਾ ਸਾਡਾ ਹਿੰਦੂ ਵੀ ਹੈ ਤੇ ਨਾਲੇ ਸਿੱਖੀ 'ਚ ਵੀ ਹੈ, ਕਿਉਂਕਿ ਮੇਰੇ ਪੋਤਰੇ ਜੀ ਸਰਦਾਰ ਹੋਏ ਹਾਂ, ਨੇ। ਤੁਸੀਂ ਸਰਦਾਰ ਹੋਏ। ਹਾਂਜੀ, ਕਿਉਂਕਿ ਗੁਰੂ ਨਾਨਕ ਨੂੰ, ਸੱਚੀ ਸਰਕਾਰ ਨੂੰ ਅਸੀਂ ਖੁਦ ਹੀ ਮੰਨਣ ਵਾਲੇ। ਹਾਂਜੀ। ਦੂਸਰੀ ਗੱਲ ਇਹ ਹੈ ਕਿ ਆਂਦੇ ਨੇ ਮਾਲੋਂ ਤੇਰੇ ਕਾਟ ਕੀ, ਮਾਲੋਂ ਤੇਰੇ ਕਾਟ ਕੀ ਧਾਗੇ ਲਈ ਪਰੋ। ਉਹ ਬੰਦਿਆ ਤੇਰੇ ਅੰਦਰ ਕੁੱਡੀ ਪਾਪ ਦੀ ਤੇ ਨਾ ਜਪਿਆ ਕਿ ਪਾਪ ਮੇਰੇ 'ਚ ਹੁੰਦਾ, ਕੱਢਦੇ ਅਗਲੇ 'ਚ ਨੇ। ਅੱਛਾ ਬਾਬਾ ਜੀ, ਆਪਾਂ ਅਸਲ ਮੁੱਦੇ ਤੇ ਆਨੇ, ਲੰਮੀ ਗੱਲ ਨਹੀਂ ਕਰਾਂਗੇ। ਤੇਰੀ ਗੱਲ ਹੀ ਮੈਂ ਸੁਣਾਉਣ ਲੱਗਾ। ਹਾਂਜੀ ਹਾਂਜੀ। ਕਿ ਪਾਪ ਆਪਣੇ 'ਚ ਹੁੰਦਾ ਹਾਂਜੀ ਤੇ ਕੱਢਣਾ ਦੂਸਰੇ 'ਚ। ਕੌਣ ਇਹ ਕੰਮ ਕਰ ਸਕਦਾ ਤੇ ਕਿਸੇ ਨੂੰ ਬੇਟੀ ਨੂੰ ਧੱਕੇ ਨਾ ਜਰੂਆ ਕਰਕੇ ਉਹਦੇ ਨਾਲ ਹੱਕ ਨਿਕਾਹ ਹੋ ਹੀ ਨਹੀਂ ਸਕਦਾ ਧੱਕੇ ਨਾਲ। ਬਾਬਾ ਜੀ ਵੇਖੋ, ਮੈਂ ਤੁਹਾਡੀ ਗੱਲ ਇੱਕ ਕਰਨਾ ਵਾ, ਸਾਰੇ ਸੁਲਝੀ ਹੋਈ ਆਵਾਮ ਹੈ ਅੱਜ ਕੱਲ। ਹਾਂਜੀ। ਕਿ ਅਗਰ ਕੋਈ ਇਸ਼ਕ ਦੇ ਵਿੱਚ ਮੁਬਤਲਾ ਹੋ ਕੇ, ਜੋ ਅੱਜ ਕੱਲ ਚੱਲਦਾ ਪਿਆ, ਉਹ ਕਿਸੇ ਦੇ ਇਸ਼ਕ 'ਚ ਮੁਬਤਲਾ ਹੋ ਕੇ, ਭਾਵੇਂ ਮੁਸਲਮਾਨਾਂ ਦੀ ਕੁੜੀ, ਭਾਵੇਂ ਸਿੱਖਾਂ ਦੀ, ਭਾਵੇਂ ਹਿੰਦੂਆਂ ਦੀ ਹੈ, ਅਗਰ ਉਹ ਕਿਸੇ ਨਾਲ ਆਪਣੇ ਇਸ਼ਕ ਮਸ਼ੂਕੇ ਦੇ ਚੱਕਰਾਂ 'ਚ ਜਾ ਕੇ ਉਹਦਾ ਨਿਕਾਹ ਕਰ ਲੈਂਦੀ, ਵਿਆਹ ਕਰ ਲੈਂਦੀ ਹੈ, ਆਪਣਾ ਧਰਮ ਚੇਂਜ ਕਰ ਲੈਂਦੀ, ਉਹਦੇ ਵਿੱਚ ਧੱਕਾ ਕਾਹਦਾ ਹੋ ਗਿਆ? ਉਹ ਧੱਕਾ ਨਹੀਂ ਹੁੰਦਾ। ਹੁਣ ਇੱਕ ਸਾਡੀ ਕੁੱਤੀ ਜਿਹੜੀ ਮੁਸਲਮਾਨ ਨੇ ਸੀ, ਸੀਮਾ ਹੈਦਰ,
ਠੀਕ ਹੈ, ਉਹ ਜਾ ਕੇ ਇੰਡੀਆ ਵਿੱਚ ਉਹਨੇ ਹਿੰਦੂ ਨਾਲ ਨਿਕਾਹ ਕੀਤਾ, ਕੀ ਉਹਨੇ ਧੱਕੇ ਨਾ ਕਰਾਇਆ? ਨਹੀਂ, ਗਈ ਤਾਂ ਆਪਣੇ ਇਸ਼ਕ ਮਸ਼ੂਕੀ ਚ ਨਾ। ਅੱਲਾ ਇਸ ਤੁਹਾਡਾ ਵਜ੍ਹਾ ਭਲਾ ਤੋਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਉਹਨੇ ਧੱਕੇ ਨਾ ਕੀਤਾ। ਧੱਕੇ ਨਾ ਕੀਤਾ ਤੇ ਤੁਸੀਂ ਇਹ ਜਿਹੜਾ ਇਹਨੂੰ ਬਾਬਾ ਤੁਹਾਡੀ ਉਮਰ ਦੇ 70-80 ਸਾਲ ਦਾ, ਹਾਂ। ਉਹ ਸਿੱਖਾਂ ਵਿੱਚ ਮੁਸਲਮਾਨਾਂ ਦੇ ਦਰਾੜ ਪਾਉਣ ਦੀ ਬਹੁਤ ਕੋਸ਼ਿਸ਼ ਕਰਦਾ ਪਿਆ। ਉਹਨੇ ਪਤਾ ਨਹੀਂ ਕੀ ਕੁਝ ਕਿਹਾ। ਜਰਾ ਉਹਨੂੰ ਆਪਣੀ ਜ਼ੁਬਾਨੀ ਦੱਸ ਦਿਓ ਕਿ ਤੁਸੀਂ ਆਪਣੀ ਜਿਹਨੂੰ ਤੁਸੀਂ ਪੂਜਦੇ ਹੋ ਨਾ, ਤੁਸੀਂ ਧਰਮ ਤੁਹਾਡੇ 'ਚ ਹਿੰਦੂ, ਹਾਂਜੀ। ਉਹਨੂੰ ਹਾਜ਼ਰ ਨਾਲ ਸਮਝ ਕੇ ਤੁਸੀਂ ਆਪਣਾ ਉਹਨੂੰ ਕਰਕੇ ਸੱਚੀ ਗੱਲ ਦੱਸਿਆ ਕਿ ਤੁਸੀਂ ਕੋਈ ਤੁਹਾਡੇ ਪੂਰੇ ਪਾਕਿਸਤਾਨ ਦੇ ਵਿੱਚ ਰਿਸ਼ਤੇਦਾਰ ਹੋਣੇ ਨੇ। ਹਾਂਜੀ। ਕਿਸੇ ਹੈ ਤਾਂ ਸਾਨੂੰ ਜਿਹੜਾ ਦੱਸ ਦਿਓ। ਨਹੀਂ, ਮੇਰਾ ਮਤਲਬ ਉਹਦੇ ਨਾਂ ਕੀ ਦੱਸਿਆ ਤੁਸੀਂ ਇਹਨਾਂ ਦਾ? ਉਹਦਾ ਨਾਮ ਬੂਟਾ ਸਿੰਘ ਹੈ ਬਾਬੇ ਦਾ। ਬੂਟਾ ਸਿੰਘ ਜੀ, ਤੁਸੀਂ ਇਹ 80 ਸਾਲ ਦਾ ਬੁੱਢਾ ਬਾਬਾ ਹਾਂਜੀ, ਜੀ। ਬੂਟਾ ਸਿੰਘ ਤੁਸੀਂ ਇਹ ਦੱਸੋ ਤੇ ਕੋਈ ਨਜ਼ਰੀਆ, ਕੋਈ ਧੱਕਾ, ਕੋਈ ਵਜ੍ਹਾ, ਕੋਈ ਕਿੱਸਾ ਕਹਾਣੀ ਜਿਹੜਾ ਹੈ, ਉਹ ਕਦੇ ਵੀ ਧੱਕੇ ਨਾਲ ਨਹੀਂ ਹੋ ਸਕਦਾ ਜਿੰਨਾ ਚਿਰ ਰਜਾਬੰਦੀ ਨਾ ਹੋਏ। ਰਜਾਬੰਦੀ ਹੋਏ ਤੇ ਗੱਲ ਹੋ ਸਕਦੀ ਆ, ਲੇਕਿਨ ਕੋਈ ਇਹਨਾਂ ਦੇ ਵਿੱਚ ਕਮੀ ਪੇਸ਼ੀ ਕੋਈ ਵੀ ਨਹੀਂ। ਬਹਰਹਾਲ ਤੁਸੀਂ ਇਹ ਜਿਹੜਾ ਨਾ ਇਹ ਮਨਸੂਬਾ ਨਾ ਡੁਆਏ ਕਰੋ, ਕਿਉਂਕਿ ਅਸੀਂ ਚੰਗੇ ਨਹੀਂ ਲੱਗਦੇ, ਸਾਡੀਆਂ ਉਮਰਾਂ ਕੀ ਨੇ, ਅਰੇ ਕੱਲ ਮਰ ਜਾਣਾ ਕਿ ਅੱਜ ਹੀ ਮਰ ਜਾਣਾ। ਇਹ ਤੁਸੀਂ ਉਮਰ ਦੇ ਲਿਹਾਜ਼ ਨਾਲ ਸੋਚੋ ਸਮਝੋ, ਇਹ ਤੁਸੀਂ ਗੱਲ ਕਰਨ ਦੇ ਨਹੀਂ ਕਰਨਾ ਚਾਹੀਦਾ। ਕੋਈ ਸੀ ਮੇਰਾ ਮਤਲਬ ਸਰਦਾਰ, ਉਹਦੇ ਮੇਰਾ ਮਤਲਬ ਮੁਸਲਮਾਨ ਉਹਦੇ ਬੂਹੇ ਦੇ ਅੱਗੇ ਸੰਡੇ ਢੱਕੇ ਕਰਦਾ ਸੀ। ਜਦੋਂ ਕਰਦਾ ਸੀ ਨਾ ਤੇ ਕਮੀਰ ਨੇ ਆਖਿਆ ਕਿ ਸਿੱਖ ਨੇ ਆਖਿਆ ਯਾਰ ਬੜੀ ਮਾੜੀ ਗੱਲ ਹੈ, ਇਹਦੇ ਨਾਲ ਲੜੀਏ। ਉਹਨੇ ਆਖਿਆ ਨਹੀਂ, ਲੜਨਾ ਨਹੀਂ, ਕਮੀਰਾ ਤੇਰੀ ਚੌਂਕੜੀ ਗਲ ਕਟੂਆਂ ਕੇ ਪਾਸ ਤੇ ਕਰੇਗਾ ਸੋ ਪਰੇਗਾ, ਤੂੰ ਕਿਉਂ ਹੋਇਆ ਉਦਾਸ? ਮੇਰੇ 'ਚ ਦਾਸੀ ਖਾਧੀ ਹੈ, ਕਿਉਂ ਕਿ ਲੋੜ ਹੀ ਕੋਈ ਨਹੀਂ, ਕਿਸੇ ਨਾਲ ਵਾਅਦਾ ਨਾ ਕਰੋ, ਕਰਨ ਦੀ ਕੋਸ਼ਿਸ਼ ਨਾ ਕਰੋ। ਬੂਟਾ ਸਿੰਘ ਮਾਦਰ ਚਾਹੁੰਦੇ ਅਸੀਂ ਤੁਹਾਡੇ ਕੋਲ ਇਹ ਕੰਮ ਕਰਨ ਦੀ ਕੋਸ਼ਿਸ਼ ਨਾ ਕਰੋ ਤੁਸੀਂ। ਨਫ਼ਰਤਾਂ ਫੈਲਾਉਂਦਾ ਪਿਆ। ਹਾਂਜੀ, ਨਾ ਨਾ ਨਾ, ਮੁਸਲਮਾਨ ਸਿੱਖਾਂ ਅਸੀਂ ਪਾਕਿਸਤਾਨ 'ਚ ਰਹਿੰਦੇ ਹਾਂ, ਕੋਈ ਨਫ਼ਰਤ ਹੀ ਨਹੀਂ, ਕੋਈ ਐਸਾ ਮਸਲਾ ਹੀ ਨਹੀਂ, ਕੋਈ ਨਜ਼ਰੂ ਹੀ ਤੁਸੀਂ ਨਹੀਂ। ਜਿਹੜਾ ਵਾਲੇ ਦੇ ਪਿੰਡ 'ਚ ਰਹਿ ਰਹੇ ਹੋ, ਹਾਂਜੀ, ਠੀਕ ਹੈ, ਤੁਸੀਂ ਪਿੰਡ 'ਚ ਐਸ ਰਹਿੰਦੇ ਹੋ, ਜਿਹੜਾ ਵਾਲਾ ਹਾਂਜੀ। ਫੈਸਲਾਬਾਦ ਲੈਲਪੁਰ ਦਾ ਪਿੰਡ ਹੈ, ਬਿਲਕੁਲ। ਤੇ ਤੁਹਾਨੂੰ ਇੱਥੇ ਕੋਈ ਇਕੱਲਾ ਘਰ ਹੈ ਤੁਹਾਡਾ, ਕੋਈ ਤਕਲੀਫ ਨਹੀਂ। ਤੁਹਾਨੂੰ ਤੰਗ ਕਰਦੇ ਨੇ ਮੁਸਲਮਾਨ? ਨਹੀਂ ਨਹੀਂ ਨਹੀਂ, ਕੋ ਤੁਹਾਡਾ ਨਾ ਵੇਖੋ ਮੇਰਾ ਸਖਤ ਬਦਤਮੀਜ਼ੀ ਕਰਦੇ ਕੋਈ ਤੁਹਾਨੂੰ ਧੱਕਾ ਕੀਤਾ ਹੋਵੇ, ਤੁਹਾਡੇ ਬੱਚਿਆਂ ਨੂੰ ਛੱਡਣ ਦੀ ਨਾ ਕੋਸ਼ਿਸ਼ ਨਾ ਮੁਸਲਮਾਨ ਕੀਤੀ ਹੋਵੇ, ਨਹੀਂ 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 ਹੋਰ ਕਿਤੇ ਸੁਣਿਆ ਤੁਸੀਂ? ਨਹੀਂ ਜੀ ਨਹੀਂ, ਮੈਂ ਨਾ ਪਾਕਿਸਤਾਨ ਦੇ ਵਿੱਚ ਕੋਈ ਇਹ ਧੱਕਾ ਕਰ ਹੀ ਨਹੀਂ ਸਕਦਾ, ਕਦੇ ਵੀ ਨਹੀਂ ਹੋ ਸਕਦਾ ਧੱਕੇ ਨਾਲ ਕੋਈ ਗੱਲ ਉਹਨੇ। ਹਕੂਮਤਾਂ ਨੂੰ ਸਾਨੂੰ ਹਕੂਮਤ ਨੇ ਖੁਦ ਆਰਡਰ ਦਿੱਤਾ ਹੈ ਕਿ ਤੁਹਾਡੇ ਨਾਲ ਕੋਈ ਵੀ ਮਾੜੀ ਚੰਗੀ ਕਰੇ, ਕੋਈ ਆਡੀ ਹਿਰਖਤਬਾਜ਼ੀ ਜਾਂ ਕੋਈ ਧੱਕਾ ਕਰੇ, ਲੇਕਿਨ ਸਾਨੂੰ ਤੁਸੀਂ ਦੱਸੋ, ਅਸੀਂ ਉਹਨੂੰ ਪੁੱਛਣ ਵਾਲੇ ਬਣੀ। ਤਾਂ ਬੂਟਾ ਸਿੰਘ ਸਿਰਫ ਇਹ ਹੈ ਕਿ ਉਹ ਆਪਣੇ ਦਿਮਾਗ ਨਾਲ, ਆਪਣੇ ਉਮਰ ਦੇ ਲਿਹਾਜ਼ ਨਾਲ ਕੋਈ ਗਲਤੀ ਕਰ ਵੀ ਦਿੰਦਾ ਹੈਗਾ, ਤੇ ਲੇਕਿਨ ਅੱਗੋਂ ਤੋਂ ਗਲਤੀ ਨਹੀਂ ਕਰਨੀ ਬਾਬਾ ਜੀ ਚਾਹੀਦੀ। ਆਂਦਾ ਜਿਹੜੇ ਇੰਡੀਆ ਵਿੱਚ ਆਉਂਦੇ ਨੇ ਇੱਧਰ, ਮੈਂ ਸਮਝਦਾ ਆਉਂਦੇ ਨੇ, ਦੇਖੋ ਕਿੰਨੇ ਯਾਤਰੀ ਆਉਂਦੇ ਨੇ, ਹਾਂ, ਬੜੇ ਆਂਦਾ ਉਹ ਆਉਂਦੇ ਜਾ ਕੇ ਜਿਹੜੇ ਏਜੰਸੀ ਵਾਲਿਆਂ ਨੂੰ ਮਿਲਦੇ ਨੇ, ਏਜੰਸੀ ਵਾਲੇ ਤਾਂ ਸਾਨੂੰ ਵੀ ਪੁੱਛਦੇ ਨੇ ਸਾਰਾ ਕੁਝ। ਨਹੀਂ ਨਹੀਂ, ਏਜੰਸੀ ਵਾਲੇ ਰੋਕ ਲੈਂਦੇ ਨੇ, ਦੋ ਕੋਈ ਘੰਟੇ ਨਹੀਂ, ਜਿਹੜੇ ਬਿਲਕੁਲ ਕੋਈ ਨਹੀਂ ਜੀ, ਕੋਈ ਨਹੀਂ, ਗੱਲ ਨਹੀਂ ਕੋਈ ਨਹੀਂ, ਇਹਦੇ ਵਿੱਚ ਗੁਆਂਢੀ ਕੋਈ ਨਹੀਂ। ਸਿਰਫ ਇਸ ਵਜ੍ਹਾ ਤੋਂ ਉਹ ਜ਼ਿਆਦਾ ਬਵੇਲਾ ਉਹਨਾਂ ਚੁੱਕਿਆ ਹੋਇਆ ਹੈ। ਬਾਬਾ ਜਿਹੜਾ ਬੂਟਾ ਸਿੰਘ ਹੈ ਨਾ, ਹਾਂਜੀ। 80 ਸਾਲ ਦਾ ਮਰਨ ਨੂੰ ਫਿਰਨ ਡਿਆ, ਆਹੋ, ਇਹ ਸਿਰਫ ਨਫ਼ਰਤਾਂ ਇਸ ਤੋਂ ਐਵੇਂ ਦੀਆਂ ਵੀਡੀਓ ਬਣਾਉਂਦਾ ਹੈ ਕਿ ਜਿਹੜੇ ਹੋਰ ਜਿਹੜੇ ਯੂਟਿਊਬਰ ਇੱਧਰ ਆਉਂਦੇ ਨੇ ਨਾ, ਜਿਵੇਂ ਅਸੀਂ ਵੀ ਨਹੀਂ ਵੀਡੀਓ ਹਾਂ, ਬਣਾਉਂਦੇ, ਬਿਲਕੁਲ, ਬਿਲਕੁਲ। ਇੰਜ ਉਧਰੋਂ ਆਉਂਦੇ ਨੇ, ਉਹਨੂੰ ਕਹਿੰਦੇ ਅਸੀਂ ਯੂਟਿਊਬਰ ਆਣ ਕੇ ਤੇ ਵੀਡੀਓ ਬਣਾਉਂਦੇ ਨੇ। ਹਾਂਜੀ, ਇੱਧਰ ਵਾਲਾ ਚਿਹਰਾ ਵਹਾਉਂਦੇ ਨੇ ਅਸਲ ਪਾਕਿਸਤਾਨ ਦਾ, ਹਾਂਜੀ, ਲੋਕੀ ਹਾਂਜੀ। ਮੁਹੱਬਤ ਕਰਦੇ ਕਿ ਨਫ਼ਰਤਾਂ ਕਰਦੇ ਨਹੀਂ ਨਹੀਂ, ਮੁਹੱਬਤ ਕਰਦੇ ਨੇ ਇਹ ਚੀਜ਼ ਉਹ ਵਹਾਉਂਦੇ ਨੇ ਆਪਣੇ ਇੰਡੀਆ ਵਿੱਚ। ਇੰਡੀਆ ਵਿੱਚ ਇਸ ਵਜ੍ਹਾ ਤੋਂ ਬੂਟੇ ਸਿੰਘ ਨੂੰ ਹੋਈ ਤਕਲੀਫ। ਨਹੀਂ ਨਹੀਂ ਉਹ ਕਹਿੰਦਾ ਵੀ ਇਹ ਜਾ ਕੇ ਕਿਉਂ ਅਸਲ ਚਿਹਰਾ ਵਹਾਉਂਦੇ ਨੇ, ਅਸੀਂ ਤਾਂ ਕਹਿੰਦੇ ਆ ਵੀ ਇਹ ਵੱਖਰੇ ਵੱਖਰੇ ਨਹੀਂ ਨਹੀਂ, ਵੱਖਰਿਆਂ ਨਹੀਂ ਹੋਣਾ ਅਸੀਂ ਇਕੱਠੇ ਹੀ ਰਹਿਣਾ, ਵੱਖਰਿਆਂ ਹੋਣ ਦੀ ਕੋਸ਼ਿਸ਼ ਕਰਨੀ ਨਹੀਂ ਹੈ। ਧੱਕੇ ਨਾਲ ਬੂਟਾ ਸਿੰਘ ਕਿਵੇਂ ਸਾਨੂੰ ਵੱਖਰਿਆਂ ਕਰੇਗਾ? ਪਾਕਿਸਤਾਨ ਤੇ ਇੰਡੀਆ ਇਹਨਾਂ ਦੀ ਹਕੂਮਤ ਹੈ, ਬਜਾਏ ਹੈ, ਬਜਾਏ ਹੈ ਨਾ, ਤਾਕਤ ਹੈ ਨਾ, ਉਧਰ ਦੀ ਇੰਡੀਆ ਦੀ ਹਕੂਮਤ ਆਪਣੇ ਥਾਂ ਹੈ, ਲੇਕਿਨ ਇਕੱਲੇ ਬੰਦੇ ਦੇ ਤਾਂ ਪੇਸ਼ ਹੀ ਨਹੀਂ ਜਾਂਦੀ। ਇਕੱਲਾ ਬੰਦਾ ਕੀ ਕਰ ਸਕਦਾ? ਤੇ ਫਿਰ ਗੱਲ ਤੇ ਨਹੀਂ ਹੁੰਦੀ ਹੈ, ਮੈਂ ਕੀ ਕਰਾਂਗਾ ਇਕੱਲਾ, ਮੈਂ ਕੁਝ ਨਹੀਂ ਕਰ ਸਕਦਾ। ਸਿਰਫ ਇਹ ਹੈ ਕਿ ਮੈਂ ਮੂੰਹ ਦਾ ਬਕਵਾਸ ਕਰ ਸਕਦਾ, ਜਿੰਨਾ ਕੁ ਵੀ ਕਰਨਾ, ਵੱਧ ਨਹੀਂ ਮੈਂ ਕਰ ਸਕਦਾ। ਜੋ ਕਿ ਉਹ ਹੀ ਬਾਹਰ ਕੱਢਣਾ, ਉਹ ਹੀ ਬਾਹਰ ਕੱਢਣਾ, ਤੇ ਸਾਡੇ ਵਾਸਤੇ ਮੁਨਾਸਬ ਨਹੀਂ। ਤੇ ਬੂਟਾ ਸਿੰਘ ਤੂੰ ਸੋਚ ਸਮਝ ਪਰਖੀ, ਲੇਕਿਨ ਪਰਖ ਕੇ ਫੇਰ ਸਾਨੂੰ ਗੱਲ ਲਗਾ ਦੱਸੀ। ਇਹ ਗੱਲ ਨਹੀਂ ਕਰਨੀ, ਕਰਨ ਦੀ ਕੋਸ਼ਿਸ਼ ਵੀ ਨਾ ਬਾਬਾ ਜੀ ਕਰਿਓ। ਸਰਦਾਰ ਜੀ ਅਸੀਂ ਇਹ ਗੱਲ ਨਹੀਂ ਕਿ ਨਹੀਂ ਕਰਨੀ ਚਾਹੀਦੀ, ਬੁਰੀ ਬਾਤ ਹੈ, ਅੱਛੀ ਬਾਤ ਨਹੀਂ। ਬਾਬਾ ਜਿਵੇਂ ਦੀਆਂ ਗੱਲਾਂ ਕਰਦਾ ਸਰਦਾਰ ਹੈ ਹੀ ਮੈਨੂੰ ਨਹੀਂ ਲੱਗਦਾ ਸਰਦਾਰ। ਵੇਖੋ ਜੀ, ਆਰਐਸਐਸ ਉਹਨਾਂ ਦੀ ਨਾ ਇੱਕ ਦਹਿਸ਼ਤਗਰਦ ਤੰਜ਼ੀਮ ਹੈ, ਉਹਦਾ ਮੈਨੂੰ ਬੰਦਾ ਲੱਗਦਾ। ਜਿਵੇਂ ਦੀਆਂ ਗੱਲਾਂ ਕਰਦਾ ਨਾ, ਉਹ ਗੁਰਦੁਆਰਿਆਂ ਨੂੰ ਕਹੀ ਜਾ ਰਿਹਾ। ਮੈਂ ਇੱਕ ਕਮੈਂਟ ਪੜਿਆ ਸੀ, ਉਹ ਸਾਨੂੰ ਉਂਝ ਵੀ ਫੋਨ ਕਰਕੇ ਉਹਨਾਂ ਦੱਸਿਆ ਕਿ ਕੈਨੇਡਾ ਵਿੱਚ ਨਾ ਕਿ ਗੁਰਦੁਆਰਾ ਸੀ, ਉੱਥੇ ਗਿਆਨੀ ਸੀ, ਉੱਥੋਂ ਨਾ ਛਿੱਤਰ ਮਾਰ ਕੇ ਕੱਢੇ, ਗੁੱਲੇ ਵਿੱਚੋਂ ਪੈਸੇ ਕੱਢਦਾ ਸੀ ਚੋਰੀ। ਤੇ 70 ਸਾਲ ਦਾ ਹੋ ਗਿਆ, ਗਿਆਨੀ ਨਹੀਂ ਕਰਦੇ ਪੈਸੇ, ਜਿਹੜਾ ਸਹੀ ਗਿਆਨੀ ਕੱਢੇਗਾ ਉਹ ਮੈਂ ਉਹਨੂੰ ਮੰਨਣ ਵਾਲਾ ਨਾ, ਉਹਦੇ ਦਰ ਦੇ ਤੂੰ
ਭੀਖ ਮੰਗਦਾ ਪਰ ਮੈਨੂੰ ਖਾਣ ਲਈ ਭੀਖ ਦੇ ਦੇ, ਮੈਨੂੰ ਪੈਸਾ ਨਹੀਂ ਚਾਹੀਦਾ। ਹੁਣ ਕੋਈ ਮੌਲਵੀ ਹੋਵੇ ਤਾਂ ਮਸਜਿਦ ਦੇ ਪੈਸੇ ਕੱਢਣ ਲੱਗ ਨਹੀਂ ਉਹ ਕਹਿੰਦਾ ਮੌਲਵੀ ਰੁਪਿਆ ਰੁਪਿਆ ਉਹ ਤੇ ਕੋਈ ਬਾਬਾ 80 ਸਾਲ ਦਾ ਹੋ ਗਿਆ ਜੀ ਬਾਬਾ ਬੂਟਿਆ। ਤੈਨੂੰ ਮੈਂ ਕਹਾਂਗਾ ਕਿ ਤੂੰ ਆਪਣੇ ਜਿਹੜੇ ਨਾ ਲੱਕੜੀਆਂ ਲੁਕੜੀਆਂ ਇਕੱਠੀਆਂ ਕਰ ਲੈ, ਜਿਹੜੇ ਤੈਨੂੰ ਚਿਤਾ ਦੇਣੀ, ਅੱਗ ਦੇਣੀ ਵੇ, ਤੇ ਬਾਅਦ ਚ ਤੈਨੂੰ ਹੋ ਸਕਦਾ ਕੋਈ ਲੱਕੜੀਆਂ ਵੀ ਨਾ ਦੇਵੇ ਸਾੜਨ ਵਾਸਤੇ। ਨਹੀਂ ਉਹ ਪਹਿਲਾਂ ਇਕੱਠੀਆਂ ਕਰ ਲੈ, ਸਰਦਾਰਾਂ ਨੂੰ ਮਿਲ ਕੇ ਤੇ 10 ਮਣ ਜਿਹੜੀ ਚਾਹੀਦੀ ਨਾ ਉਹ ਆਪਣਾ ਕਰ ਤੇ ਨਹੀਂ ਨਫ਼ਰਤਾਂ ਨਾ ਪਾ। ਨਫ਼ਰਤਾਂ ਪਾਉਣ ਦੀ ਲੋੜ ਕੋਈ ਨਹੀਂ ਜੀ, ਕੋਈ ਕਰਨ ਦੀ ਲੋੜ ਹੀ ਕੋਈ ਨਹੀਂ ਹੁੰਦੀ। ਕਿਹੜੀ ਲੋੜ ਹੁੰਦੀ ਹੈ? ਅਸੀਂ ਰਲ ਕੇ ਵਸ ਰਹੇ ਹਾਂ, ਬੜੇ ਪਿਆਰ ਨਾਲ ਵਸ ਰਹੇ ਹਾਂ, ਬੜੀ ਮੁਹੱਬਤ ਨਾਲ ਵਸ ਬਾਬਾ ਰਹੇ ਜੀ ਹਾਂ। 2 ਦਿਨ ਪਹਿਲਾਂ ਈਦ ਸੀ, ਹਾਂਜੀ, ਤੇ ਕਿਵੇਂ ਦਾ ਮੁਸਲਮਾਨ ਫਿਰ ਤੁਹਾਨੂੰ ਮਿਲਿਆ? ਦੱਸ ਯਾਰ, ਮੈਂ ਨਾ ਅਸੀਂ ਈਦ ਮੁਬਾਰਕ ਬੁਲਾਈ ਆ ਉਹਨਾਂ ਨੂੰ। ਅੱਛਾ, ਹਾਂਜੀ, ਈਦ ਮੁਬਾਰਕ ਬੁਲਾਈ ਆ ਉਹਨਾਂ ਨੂੰ, ਈਦ ਮੁਬਾਰਕ ਹੋਵੇ, ਮੁਬਾਰਕ ਹੋਵੇ। ਹਾਂਜੀ, ਕਿਉਂ? ਤੇਰੀ ਵੀ ਈਦ ਤੇ ਮੇਰੀ ਵੀ ਈਦ ਹੈ। ਤੇਰੀ ਈਦ ਕੋ ਬਹੁਤੀ ਨਹੀਂ ਤੇ ਮੇਰੀ ਥੋੜੀ ਹੈ। ਸਾਡੇ ਤੇਰੀ ਬਹੁਤੀ ਸਾਰਾ ਕੁਝ ਸਾਂਝਾ ਹੈ। ਹਾਂਜੀ, ਸਾਂਝਾ ਹੈ, ਲੇਕਿਨ ਠੀਕ ਹੈ, ਉਹਦਾ ਆਪਣਾ ਅਸੂਲ ਹੈ ਤੇ ਅਸੀਂ ਇਹ ਗੱਲਾਂ ਨਹੀਂ ਚਾਹੁੰਦੇ, ਕਿਉਂਕਿ ਇਹ ਗੱਲ ਬੁਰੀ ਬਾਤ ਹੈ, ਨਹੀਂ ਕਰਨੀ ਨਹੀਂ ਚਾਹੀਦੀ, ਨਾਲ ਕੋਈ ਲੋੜ ਨਹੀਂ ਕਰਨੀ। ਕਿਉਂ? ਬੜੀਆਂ ਨਫ਼ਰਤੀਆਂ ਤੇ ਗੱਲਾਂ। ਖੁਦ ਮੈਂ ਵੀ ਹਿੰਦੂ ਮਜ਼ਹਬ ਹਾਂ, ਗੁਰੂ ਨਾਨਕ ਨੂੰ ਮੰਨਣ ਵਾਲਾ, ਤੇ ਜੇ ਤੁਮ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ, ਵੱਡਾ ਹੀ ਹੋਣਾ ਹੈ। ਹਾਂਜੀ, ਗੁਰੂ ਨਾਨਕ ਨੂੰ ਤੁਮ ਵੀ ਮੰਨਣ ਵਾਲਾ ਨਾ, ਤੇ ਉਹਦੀ ਰਾਹ ਤੇ ਚੱਲ, ਉਹਦੀ ਅਸੂਲ ਤੇ ਚੱਲ, ਉਹਦੀਆਂ ਗੱਲਾਂ ਤੇ ਚੱਲ, ਉਹਦੇ ਕੋ ਮਾਫੀ ਮੰਗ। ਪੰਜਾ ਕੋ ਗਲਤੀ ਕਰਨਾ ਵੀ ਚਾਹਨਾ ਤੇ ਮੈਂ ਜੀ ਗੁਰੂ ਨਾਨਕ ਅੱਗੂ ਵਾਸਤੇ ਬਾਬਾ ਨਾਨਕ ਮੈਂ ਨਹੀਂ ਇਹੋ ਜਿਹੀ ਹਰਕਤ ਕਰਾਂਗਾ, ਤੇ ਲੈ ਬਾਬਾ ਨੂੰ ਕਰੂਗਾ ਵੀ ਨਾ, ਇਹ ਬਾਬਾ ਨਹੀਂ ਕਰਦਾ। ਹੁਣ ਸੁਣ ਵੀ ਲਈਏ, ਬਾਬਾ ਨਹੀਂ ਕਰਦਾ। ਬਾਬਾ ਹੁਣ ਬਿਲਕੁਲ ਐ ਜਿਵੇਂ ਠੰਡੇ ਪਾਣੀ 'ਚ ਨਹੀਂ ਬਹਿ ਜੀਦਾ ਤੇ ਠੰਡਾ ਲੇਟਦਾ ਠੰਡੇ ਪਾਣੀ 'ਚ, ਇਸੇ ਤਰ੍ਹਾਂ ਲੇਟੇਗਾ। ਉਹ ਕਹਿ ਰਿਹਾ ਮੈਂ ਹੋਰ ਕਿਹਨੂੰ ਸਬੂਤ ਦੇਣਾ? ਨਾ ਸਬੂਤ ਕੋਈ ਨਹੀਂ ਦੇ, ਇਹਦੇ ਸਬੂਤਾਂ ਦਾ ਅਸੀਂ ਇੰਤਜ਼ਾਰ ਕਰਾਂਗੇ, ਸਾਨੂੰ ਵਿਖਾਓ। ਬਾਬਾ ਚੁੱਪ ਕਰੇ। ਇਹ ਹੁਣ ਬੂਟਾ ਸਿੰਘ ਸਾਹਿਬ, ਬਾਬਾ ਜੀ, ਬਾਬਾ ਸਥਿਆ ਸਾਹਿਬ, ਹੁਣ ਅਸੀਂ ਤੁਹਾਡੇ ਇੰਤਜ਼ਾਰ ਕਰਾਂਗੇ, ਸਾਨੂੰ ਸਬੂਤ ਚਾਹੀਦੇ ਨੇ, ਸਾਨੂੰ ਦਿਓ ਸਬੂਤ ਕਿ ਕਿੱਥੇ ਪਾਕਿਸਤਾਨ ਦੇ ਵਿੱਚ ਧੱਕਾ ਕੀਤਾ ਗਿਆ, ਕਿਹਨੂੰ ਮੁਸਲਮਾਨ ਕੀਤਾ ਗਿਆ। ਅਸੀਂ ਜ਼ਰੂਰ, ਅਗਰ ਤੁਸੀਂ ਸਾਨੂੰ ਸਬੂਤ ਦਿੰਦੇ ਹੋ, ਅਸੀਂ ਉੱਥੇ ਜਾਵਾਂਗੇ। ਅਸੀਂ ਮਜ਼ੀਦ ਮੇਰੀ ਐਸੇ ਨਾਜ਼ਰੀਨ, ਤੁਸੀਂ ਐਸੇ ਚੈਨਲ ਤੇ ਜਾ ਕੇ ਵੀਡੀਓ ਵੇਖ ਸਕਦੇ ਜੇ ਕਿ ਬੜੇ ਹੀ ਜਿਹੜੇ ਹਿੰਦੂ ਨੇ ਪਰਿਵਾਰ, ਉਹਨਾਂ ਦਾ ਮੈਂ ਇੰਟਰਵਿਊ ਕੀਤਾ ਹੋਇਆ, ਬੜੇ ਹੀ ਸਿੱਖ ਜਿਹੜੇ ਪਾਕਿਸਤਾਨੀ, ਉਹਨਾਂ ਦੀ ਮੈਂ ਗੱਲ ਕਰਨ ਡਿਆ, ਉਹਨਾਂ ਦੇ ਅਸੀਂ ਇੰਟਰਵਿਊ ਕੀਤੇ ਨੇ, ਪੂਰੀ ਫੈਮਿਲੀ ਦੇ, ਔਰ ਇਹੋ ਹੀ ਸਾਰੇ ਸਵਾਲ ਕੀਤੇ। ਮੈਨੂੰ ਕੋਈ ਵਿਖਾਓ ਕਿਸੇ ਨੇ ਕਿਹਾ ਹੋਇਆ ਸਾਨੂੰ, ਜਿਹੜਾ ਫਿਰ ਰਹਿ ਗਈ ਗੱਲ ਕਿ ਤੁਸੀਂ ਕਹੋਗੇ ਉਹ ਡਰਦੇ ਹੋਣੇ, ਬੋਲਦੇ ਫਲਾਣੇ ਕਰਦੇ। ਅਸੀਂ ਉਹਨਾਂ ਦੇ ਨੰਬਰ ਵੀ ਦਿੱਤੇ ਹੋਏ ਨੇ ਸਕਰੀਨ ਤੇ, ਉਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ। ਜ਼ਿਆਦਾ ਫਿਰ ਵੀ ਨਹੀਂ ਤੁਹਾਨੂੰ ਯਕੀਨ ਤੇ ਉਦੋਂ ਜ਼ਹਿਮਤ ਕਰੋ ਤੇ ਖੁਦ ਵੀਜ਼ਾ ਲਵਾ ਕੇ ਪਾਕਿਸਤਾਨ ਆਓ, ਧਿਆਨ ਨੂੰ ਮਿਲ ਕੇ ਫਿਰ ਵੇਖੋ ਵੀ ਉਹ ਜੋ ਉਹਨਾਂ ਕਿਹਾ ਸੱਚੀ ਕਹਿੰਦੇ ਨੇ ਕਿ ਝੂਠ ਕਹਿੰਦੇ ਨੇ, ਕਿੰਨੀ ਕੁ ਜਿਹੜੇ ਉਹਨਾਂ ਨੂੰ ਮੁਸਲਮਾਨ ਜਿਹੜੇ ਤੰਗ ਕਰਦੇ ਨੇ। ਤੇ ਐਵੇਂ ਉੱਥੇ ਬੈਠਾ ਬਾਬਾ ਬੂਟਿਆ ਨਾ ਐਵੇਂ ਮਾਰੀ ਜਾ, ਕਦੀ ਤੂੰ ਕਹਿਣਾ ਉਹ ਨਾਸਰ ਨੂੰ ਗਾਲਾਂ ਕੱਢਣ, ਨਾਸਰ ਢਿੱਲੋਂ ਨੂੰ ਵੀ ਨਾਸਰ ਢਿੱਲੋਂ ਮੈਨੂੰ ਕੱਢ ਲਾ ਗਾਲਾਂ, ਤੇਰੀ ਔਕਾਤ ਹੀ ਹੈ, ਪਾਕਿਸਤਾਨ ਦੀ ਔਕਾਤ ਕੀ ਹੈ, ਫਲਾਣ ਟੀਮ ਪੂਰੇ ਪਾਕਿਸਤਾਨ ਨੂੰ ਤੂੰ ਇੰਝ ਬੋਲਦਾ ਮੈਂ ਮੰਦਾ। ਤੇ ਕਦੀ ਤੂੰ ਕਹਿਣਾ ਨਾਸਰ ਢਿੱਲੋਂ ਜਿਹੜਾ ਉਹ ਮੇਰੇ ਤੋਂ ਵੱਡਾ ਹੋਏਗਾ। ਉਹ ਬਾਬਿਆ 80 ਸਾਲ ਦਾ ਤੂੰ, ਨਾਸਰ ਦੀ 40-45 ਸਾਲ ਉਮਰ ਹੋਣੀ ਨਾਸਰ ਢਿੱਲੋਂ ਦੀ, ਤੂੰ 80 ਸਾਲ ਦਾ ਵੇਂ, ਤੇਰੀ ਹਰ ਜਗ੍ਹਾ ਦੇ ਚਿੱਟੇ ਆਏ ਨੇ, ਤੇ ਤੂੰ ਕਿਵੇਂ ਨਹੀਂ ਗੱਲਾਂ ਕਰਨਾ? ਤੂੰ ਵਡੇਰਾ ਤੂੰ ਹੈ ਕਿ ਓਏ? ਤੇ ਨਫ਼ਰਤਾਂ ਨਾ ਫੈਲਾ, ਤੇਰੀ ਮਿਹਰਬਾਨੀ। ਤੇ ਐਵੇਂ ਨਾ ਵੰਡ ਪਾ ਪੰਜਾਬ ਦੇ ਵਿੱਚ। ਨਹੀਂ, ਪਾਣੀ ਨਹੀਂ ਚਾਹੀਦਾ। ਬਾਕੀ ਪਾਕਿਸਤਾਨ ਜ਼ਿੰਦਾਬਾਦ ਹੈ, ਜ਼ਿੰਦਾਬਾਦ ਰਹੇਗਾ, ਤੇ ਪੰਜਾਬ ਤੇ ਪੰਜਾਬੀਅਤ ਜ਼ਿੰਦਾਬਾਦ। ਕਿਉਂ ਬਾਬਾ ਜੀ, ਪਾਕਿਸਤਾਨ ਜ਼ਿੰਦਾਬਾਦ ਹੈ ਕਿ ਨਹੀਂ? ਬਿਲਕੁਲ ਜ਼ਿੰਦਾਬਾਦ, ਬਿਲਕੁਲ ਜ਼ਿੰਦਾਬਾਦ ਹੈ, ਕਿਉਂ ਨਹੀਂ ਬਾਤ।